ਗੱਲ ਕਰਦੇ ਹਾਂ ਟੈਰਿਫ ਦੀ। ਦੁਨੀਆ ਭਰ ਦੀਆਂ ਨਜ਼ਰਾਂ ਨੇ ਕਿ ਅਮਰੀਕਾ ਤੇ ਚੀਨ ਦੇ ਟੈਰਿਫ ਮਾਮਲੇ ਦੇ ਵਿੱਚ ਅੱਗੇ ਕੀ ਹੋਊਗਾ, ਕਿਉਂਕਿ ਅਮਰੀਕਾ ਤੇ ਚੀਨ ਟੈਰਿਫ ਦੇ ਮਾਮਲੇ ਦੇ ਵਿੱਚ ਇੱਕ ਦੂਜੇ ਦੇ ਆਮੋ ਸਾਹਮਣੇ ਹੋ ਚੁੱਕੇ ਨੇ ਤੇ ਅਮਰੀਕਾ ਨੇ ਚੀਨ ਉੱਤੇ ਬਹੁਤ ਜ਼ਿਆਦਾ ਟੈਰਿਫ ਠੋਕ ਦਿੱਤਾ। ਇਸੇ ਦਰਮਿਆਨ ਇੰਡੀਆ ਤੇ ਹੋਰ ਦੇਸ਼ਾਂ ਦੇ ਲਈ ਰਾਹਤ ਵਾਲੀ ਜਿਹੜੀ ਖਬਰ ਹੈ, ਖਾਸ ਕਰਕੇ ਇੰਡੀਆ ਦੇ ਲਈ, ਇਕਨੋਮਿਕ ਟਾਈਮ ਇਹ ਰਿਪੋਰਟ ਕਰ ਰਿਹਾ ਹੈ ਕਿ ਟੈਰਿਫ ਦੇ ਮਾਮਲੇ ਦੇ ਵਿੱਚ ਇੰਡੀਆ ਸਰਕਾਰ ਜਾਂ ਇੰਡੀਆ ਉੱਤੇ ਲਾਇਆ ਗਿਆ ਜਿਹੜਾ ਟੈਰਿਫ ਹੈ, ਉਹ ਅਮਰੀਕੀ ਸਰਕਾਰ ਨੇ ਫਿਲਹਾਲ ਰੋਕ ਦਿੱਤਾ ਹੈ। ਲੰਘੇ ਦਿਨੀ ਅਮਰੀਕੀ ਸਰਕਾਰ ਨੇ ਰੈਸੀਪ੍ਰੋਕਲ ਟੈਰਿਫ ਦਾ ਦਾਅਵਾ ਕਰਦਿਆਂ ਹੋਇਆਂ ਉਹਨਾਂ ਦੇਸ਼ਾਂ ਉੱਤੇ ਟੈਰਿਫ ਠੋਕਣ ਦੀ ਗੱਲ ਕਹੀ ਸੀ ਤੇ ਠੋਕ ਵੀ ਦਿੱਤਾ ਸੀ ਜਿਹੜੇ ਦੇਸ਼ ਅਮਰੀਕੀ ਵਸਤੂਆਂ ਉੱਤੇ ਟੈਰਿਫ ਲਾਉਂਦੇ ਨੇ। ਤਾਂ ਇਸ ਮਾਮਲੇ ਦੇ ਵਿੱਚ ਭਾਰਤ ਉੱਤੇ 26% ਟੈਰਿਫ ਠੋਕਿਆ ਗਿਆ ਸੀ, ਜਿਹੜਾ ਕਿ ਹੁਣ 90 ਦਿਨਾਂ ਦੇ ਲਈ ਦੱਸਿਆ ਜਾ ਰਿਹਾ ਹੈ ਕਿ ਇਹ ਜਿਹੜਾ ਟੈਰਿਫ ਹੈ ਆਉਣ ਵਾਲੇ ਟਾਈਮ ਦੇ ਵਿੱਚ 9 ਜੁਲਾਈ ਤੱਕ ਇਹਨੂੰ ਰੱਦ ਕਰ ਦਿੱਤਾ ਗਿਆ ਤੇ ਇਹਦੇ ਨਾਲ ਅਮਰੀਕੀ ਬਾਜ਼ਾਰ ਦੇ ਨਾਲ ਭਾਰਤੀ ਬਾਜ਼ਾਰ ਨੂੰ ਵੀ ਜਿਹੜੀਆਂ ਵਸਤੂਆਂ ਨੇ ਜਾਂ ਜਿਹੜੇ ਆਯਾਤ ਨਿਰਯਾਤ ਜਿਹੜਾ ਹੁੰਦਾ ਉਸ ਮਾਮਲੇ ਦੇ ਵਿੱਚ ਰਾਹਤ ਦੇ ਤੌਰ ਤੇ ਦੇਖਿਆ ਜਾ ਰਿਹਾ। ਦੱਸਿਆ ਜਾ ਰਿਹਾ ਕਿ ਜੇਕਰ ਥਾਈਲੈਂਡ ਤੇ ਵੀਅਤਨਾਮ ਤੇ ਚੀਨ ਦੇ ਮੁਕਾਬਲੇ ਦੇਖਿਆ ਜਾਵੇ ਤਾਂ ਉਦੋਂ ਸ਼ੁਰੂਆਤੀ ਦੌਰ ਦੇ ਵਿੱਚ 26% ਠੋਕਿਆ ਗਿਆ ਸੀ। ਹਾਲਾਂਕਿ ਚੀਨ ਉੱਤੇ ਤਾਂ ਹੁਣ ਬਹੁਤ ਜ਼ਿਆਦਾ ਠੋਕ ਦਿੱਤਾ ਗਿਆ, ਤਾਂ ਹੁਣ ਇਹ ਭਾਰਤ ਦੇ ਲਈ ਇੱਕ ਰਾਹਤ ਵਾਲੀ ਜਿਹੜੀ ਖਬਰ ਦੇ ਤੌਰ ਤੇ ਦੇਖਿਆ ਜਾ ਰਿਹਾ ਹੈ। ਪਰ ਕੀ ਇਸ ਡਾਂਸ ਬਰਕਰਾਰ ਰਹਿੰਦਾ ਜਾਂ ਆਉਣ ਵਾਲੇ ਟਾਈਮ ਦੇ ਵਿੱਚ ਭਾਰਤ ਦੇ ਜੋ ਉੱਥੋਂ ਦਾ ਰਸੂਖ ਹੈ, ਜੋ ਉਸ ਤਰੀਕੇ ਦੇ ਨਾਲ ਭਾਰਤ ਦਾ ਜੋ ਇਸ ਮਾਮਲੇ ਦੇ ਉੱਤੇ ਪ੍ਰਤੀਕਿਰਿਆ ਹੋਊਗੀ ਕਿ ਉਹਦੇ ਹਿਸਾਬ ਨਾਲ ਆਉਣ ਵਾਲੇ ਟਾਈਮ ਦੇ ਵਿੱਚ ਅਸੀਂ ਚੇਂਜ ਵੀ ਦੇਖਾਂਗੇ। ਪਰ ਫਿਲਹਾਲ ਦੁਨੀਆ ਭਰ ਦੇ ਵਿੱਚ ਦੋ ਤਰ੍ਹਾਂ ਦੀ ਚਰਚਾ ਜ਼ਰੂਰ ਹੈ, ਟੈਰਿਫ ਤੇ ਯੂਐਸ ਸਟਾਕ ਮਾਰਕੀਟ ਤੇ ਦੂਜੇ ਉਹ ਦੇਸ਼ ਜਿਹੜੇ ਕਿ ਟੈਰਿਫ ਤੋਂ ਬਾਅਦ ਪ੍ਰਭਾਵਿਤ ਹੋਣਗੇ।